अस्सलाम वालेकुम। मैं नज़ीर कहूट, फाउंडर मोडी पंजाबी लैंग्वेज मूवमेंट पाकिस्तान। मेरी अज की गलबात का सिरनामा है पंजाब नाल धोखा कौन कर रहे। कुछ सवाल ने। कदी तुसां वेख्या सुनिया सिंधियां नूं सिंध विच बलोची, ब्रावी, सराइकी, उर्दू, सिंधी अमन मुशायरे करांदियां? कदी वेख्या सुनिया तुसीं बलोचां नूं बलोचिस्तान विच बलोची, ब्रावी, पश्तो, सराइकी, उर्दू अमन मुशायरे करांदियां? कदी वेख्या सुनिया तुसां पठाणां नूं पख्तूनख्वा विच हिंदूको, सराइकी, चित्राली, बलोची, कोहिस्तानी, फारसी अमन मुशायरे करवांदियां? नहीं वेख्या होना। पक्के क्यों? ਇਹਦਾ ਸਿੱਧਾ ਸਾਦਾ ਜਿਹਾ ਜਵਾਬ ਇਹ ਹੈ ਕਿ ਤੁਸੀਂ ਆਪਣੀ ਧਰਤੀ ਨੂੰ, ਆਪਣੇ ਪੁਰਖਾਂ ਦੀ ਧਰਤੀ ਨੂੰ ਆਪਣੀ ਮਾਲਕੀ ਤੇ ਜੂ ਸਮਝਦੇ ਹੋ ਅਤੇ ਇਹਦੇ ਉੱਤੇ ਤੁਸੀਂ ਕਿਸੇ ਗੈਰ ਕੌਮ ਦਾ ਵਜੂਦ, ਉਹਦੀ ਜ਼ੁਬਾਨ, ਕਲਚਰ, ਕੌਮੀਅਤ ਤਸਲੀਮ ਕਰਨ ਨੂੰ ਤਿਆਰ ਨਹੀਂ ਹੋ। ਤੁਸੀਂ ਬਰਦਾਸ਼ਤ ਹੀ ਨਹੀਂ ਕਰ ਸਕਦੇ। ਵਜ੍ਹਾ ਕਿ ਤੁਸੀਂ ਆਪਣੀ ਧਰਤੀ ਦੀ ਮਾਲਕੀ ਅਤੇ ਵਿਰਾਸਤ ਗੈਰਾਂ ਨਾਲ ਵੰਡ ਨਹੀਂ ਸਕਦੇ, ਸਾਂਝੀ ਨਹੀਂ ਕਰ ਸਕਦੇ, ਸਰੈਂਡਰ ਨਹੀਂ ਕਰ ਸਕਦੇ। ਕੋਈ ਵੀ ਕੌਮ ਜਿਹੜੀ ਹੈ, ਕੋਈ ਵੀ ਬਾਸ਼ਊਰ ਕੌਮ ਆਪਣੀ ਧਰਤੀ ਨੂੰ ਗੈਰਾਂ ਲਈ ਛੱਡਣ ਤੇ ਦੀ ਥਾਂ 'ਤੇ ਮੌਤ ਨੂੰ ਜਿਹੜਾ ਉਹ ਤਰਜੀਹ ਦੇਵੇਗੀ। ਇਹ ਹਕੀਕਤ ਹੈ। ਕਦੀ ਤੁਸੀਂ ਵੇਖਿਆ ਸਿੰਧੀਆਂ ਨੂੰ ਪਠਾਣਾਂ ਦੀਆਂ ਟੋਪੀਆਂ ਪਾਉਂਦਿਆਂ ਅਤੇ ਪਾਨ ਖਾਂਦਿਆਂ? ਕਦੀ ਵੇਖਿਆ ਪਠਾਣਾਂ ਨੂੰ ਬਲੋਚਾਂ ਦੀਆਂ ਪਗੜੀਆਂ ਬੰਨ੍ਹਦਿਆਂ? ਕਦੀ ਵੇਖਿਆ ਉਰਦੂ ਵਾਲਿਆਂ ਨੂੰ ਪੰਜਾਬੀ ਬੋਲਦਿਆਂ ਅਤੇ ਪਗੜੀਆਂ ਬੰਨ੍ਹਦਿਆਂ? ਕਦੀ ਵੇਖਿਆ ਸਿੰਧੀਆਂ ਨੂੰ ਹੋ ਜਮਾਲੋ ਛੱਡ ਕੇ ਖਟਕ ਡਾਂਸ ਕਰਦਿਆਂ? ਕਦੀ ਵੇਖਿਆ ਬਲੋਚਾਂ ਨੂੰ ਪਠਾਣਾਂ ਦੀਆਂ ਟੋਪੀਆਂ ਪਾਉਂਦਿਆਂ? ਕਦੀ ਵੇਖਿਆ ਤੁਸੀਂ ਬੰਗਾਲੀਆਂ ਨੂੰ ਆਪਣੀ ਜ਼ੁਬਾਨ ਛੱਡ ਕੇ ਉਰਦੂ ਬੋਲਦਿਆਂ? ਕਦੀ ਵੇਖਿਆ ਤੁਸੀਂ ਤਾਮਿਲਾਂ ਨੂੰ ਆਪਣੀ ਜ਼ੁਬਾਨ ਛੱਡ ਕੇ ਹਿੰਦੀ ਬੋਲਦਿਆਂ? ਕਦੀ ਵੇਖਿਆ ਤੁਸੀਂ ਅਰਬੀਆਂ ਨੂੰ ਆਪਣੀ ਜ਼ੁਬਾਨ ਛੱਡ ਕੇ ਫਰੈਂਚ ਜਾਂ ਉਰਦੂ ਬੋਲਦਿਆਂ? ਕਦੀ ਵੇਖਿਆ ਤੁਸੀਂ ਅੰਗਰੇਜ਼ਾਂ ਨੂੰ ਆਪਣੀ ਜ਼ੁਬਾਨ ਛੱਡ ਕੇ ਅਤੇ ਅਰਬੀ ਅਤੇ ਸਪੈਨਿਸ਼ ਬੋਲਦਿਆਂ? ਕਦੀ ਨਹੀਂ ਵੇਖਿਆ ਹੋਣਾ ਅਤੇ ਕਦੀ ਨਹੀਂ ਵੇਖੋਗੇ। ਕਿਉਂ ਕਿ ਦੁਨੀਆ ਦੀ ਕੋਈ ਕੌਮ ਆਪਣੀ ਜ਼ੁਬਾਨ, ਆਪਣੀ ਰਹਿਤਲ, ਆਪਣੀ ਧਰਤੀ ਨੂੰ ਛੱਡਣ ਨੂੰ ਤਿਆਰ ਨਹੀਂ ਹੁੰਦੀ। ਜਦ ਤੁਸੀਂ ਜ਼ੁਬਾਨ ਛੱਡ ਦਿੰਦੇ ਹੋ ਤੁਹਾਡੇ ਕੋਲ ਆਪਣੀ ਧਰਤੀ ਵੀ ਨਹੀਂ ਰਹਿੰਦੀ। ਤੁਸੀਂ ਕਦੀ ਨਹੀਂ ਦੇਖਿਆ ਹੋਣਾ ਕਿ ਆਪਣਾ ਸਿੰਧੀਆਂ, ਪਠਾਣਾਂ ਅਤੇ ਬਲੋਚਾਂ ਨੂੰ ਜਾਂ ਮੁਹਾਜਰਾਂ ਨੂੰ ਪੰਜਾਬੀ ਕਲਚਰ ਡੇ ਮਨਾਉਂਦਿਆਂ। ਠੀਕ ਹੋ ਗਿਆ। ਸਵਾਲ ਇਹ ਹੈ ਕਿ ਲਾਹੌਰ ਵਿੱਚ ਜਿਹੜੇ ਪੰਜਾਬੀ ਦਾਨਿਸ਼ਵਰ, ਲਿਖਾਰੀ, ਤਨਜ਼ੀਮਾਂ, ਇਦਾਰੇ ਪੰਜਾਬ ਦੀ ਸਾਲਮੀਅਤ ਦੇ ਖਿਲਾਫ ਗੁੰਡਾਗਰਦੀ ਕਰਦਿਆਂ ਜ਼ਬਰਦਸਤੀ ਫਰੋਡ, ਸਰਾਇਕੀ ਜ਼ੁਬਾਨ, ਕੌਮੀਅਤ ਦੇ ਨਾਲ ਪੋਠੋਹਾਰੀ ਨੂੰ ਵੀ ਜੋੜ ਕੇ ਪੰਜਾਬੀ ਦਾ ਚੋਲਾ ਪਾ ਕੇ ਅਤੇ ਆਪਣਾ ਉਹ ਨਾਲ ਪੰਜਾਬੀ, ਸਰਾਇਕੀ, ਉਰਦੂ, ਹਿੰਦੀ, ਪੋਠੋਹਾਰੀ ਮੁਸ਼ਾਇਰੇ ਕਰਵਾਉਂਦੇ ਨੇ, ਉਹਨਾਂ ਨੂੰ ਪ੍ਰਮੋਟ ਕਰਦੇ ਨੇ ਪੰਜਾਬੀ ਜ਼ੁਬਾਨ ਦੇ ਲਹਿਜਿਆਂ ਨੂੰ। ਇਹ ਕਿਉਂ ਕਰ ਰਹੇ ਨੇ? ਕੌਣ ਲੋਕ ਨੇ? ਸਵਾਲ ਇਹ ਵੇ ਕਿ ਇਹਨਾਂ ਨੂੰ ਡੱਕਣਾ ਕੀ ਲਾਹੌਰ ਵਿੱਚ ਬੈਠੇ ਪੰਜਾਬੀਆਂ ਦਾ ਕੰਮ ਹੈ, ਫਰਜ਼ ਹੈ, ਜਾਂ ਫਿਰ ਮਰੀਖ ਤੋਂ ਕੋਈ ਫਰਿਸ਼ਤਿਆਂ ਨੇ ਆ ਕੇ ਰੋਕਣਾ, ਜਾਂ ਇਹ ਕੰਮ ਵੀ ਤੁਹਾਡੇ ਵਾਸਤੇ ਸਿੰਧੀਆਂ ਨਹੀਂ ਕਰਨਾ, ਜਾਂ ਫਿਰ ਇਹ ਕਿ ਜਿਹੜੇ ਇਹ ਝੂਠ ਨੂੰ, ਇਸ ਗਲਤ ਹਰਕਤ ਨੂੰ, ਪੰਜਾਬ ਦੀ ਜ਼ੁਬਾਨ ਦੇ ਖਿਲਾਫ, ਪੰਜਾਬੀ ਜ਼ੁਬਾਨ ਦੇ ਖਿਲਾਫ ਇਸ ਸਾਜ਼ਿਸ਼ ਨੂੰ ਜਿਹੜੇ ਨਹੀਂ ਰੋਕ ਸਕਦੇ, ਫਿਰ ਉਹ ਵੀ ਝੂਠੇ ਅਤੇ ਫੋਕੇ ਪੰਜਾਬੀ ਨੇ। ਮਤਲਬ ਇਹ ਇੱਕ ਸੂਰਤ ਹਾਲ ਹੈ, ਇੰਤਹਾਈ ਖਤਰਨਾਕ ਸੂਰਤ ਹਾਲ ਹੈ। ਉਹਦੇ ਉੱਤੇ ਲਾਹੌਰ ਵਿੱਚ ਸਾਰਿਆਂ ਦਾ ਚੁੱਪ ਰਹਿਣਾ, ਮਤਲਬ ਇਹ ਸਮਝ ਨਹੀਂ ਆਉਂਦੀ ਗੱਲ। ਤੁਸੀਂ ਦੇਖੋ, ਨੋਟ ਕਰੋ ਕਿ ਲਾਹੌਰ ਵਿੱਚ ਫਰੋਡ, ਸਰਾਇਕੀ, ਅਜਰਕ ਪਾਉਣਾ, ਪੰਜਾਬੀ ਕਲਚਰ ਡੇ ਮਨਾਉਣ ਤੋਂ ਇਨਕਾਰ ਕਰਨਾ, ਬਲਕਿ ਉਹਦੀ ਥਾਂ ਸਗੋਂ ਜਿਹੜਾ ਪੰਜਾਬ ਸਰਕਾਰ ਨੇ ਉਹ ਸ਼ੁਰੂ ਕੀਤਾ ਪੰਜਾਬੀ ਕਲਚਰ ਦਾ ਜਿਹੜਾ ਕਾਤਿਲ ਪੰਜਾਬ ਕਲਚਰ ਡੇ, ਉਲਟਾ ਉਹ ਕੁਝ ਲੋਕਾਂ ਨੇ ਮਨਾਇਆ। ਅਤੇ ਜਿਹੜੇ ਸਰਕਾਰੀ ਇਦਾਰੇ ਨੇ, ਪੰਜਾਬ ਸਰਕਾਰ ਸਣੇ ਅਲਹਮਰਾ ਅਤੇ ਪਿਲਾਕ, ਇਹਨਾਂ ਨੇ ਪੰਜਾਬ ਸਰਕਾਰ ਦੀ ਪਾਲਿਸੀ ਦੇ ਤਹਿਤ ਪੰਜਾਬ ਅਤੇ ਪੰਜਾਬੀਆਂ ਦੀਆਂ ਟੈਕਸਾਂ ਦੀ ਕਮਾਈ ਉੱਤੇ ਲਾਹੌਰ ਵਿੱਚ, ਅਲਹਮਰਾ ਵਿੱਚ ਅਤੇ ਆਪਣਾ ਪਿਲਾਕ ਵਿੱਚ ਬਲੋਚ ਕਲਚਰ ਡੇ, ਉਰਦੂ ਦੀ ਤਰਵੀਜੋ ਤਰੱਕੀ, ਸਰਾਇਕੀ ਫੈਸਟੀਵਲ ਅਤੇ ਸਰਾਇਕੀ ਦੀ ਤਰਵੀਜੋ ਤਰੱਕੀ ਅਤੇ ਉਰਦੂ ਦੀ ਪ੍ਰਮੋਸ਼ਨ ਅਤੇ ਵਾਸਤੇ ਤਾਂ ਸਾਰੇ ਕੰਮ ਕਰਦੇ ਨੇ ਪੰਜਾਬੀਆਂ ਦੇ ਟੈਕਸਾਂ ਦੀ ਕਮਾਈ ਨਾਲ, ਲੇਕਿਨ ਪੰਜਾਬੀ ਵਾਸਤੇ ਕੱਖ ਨਹੀਂ ਕਰਦੇ। ਲਾਹੌਰ ਵਿੱਚ ਹੀ, ਲਾਹੌਰ ਆਰਟਸ ਕੌਂਸਲ ਦੇ ਵਿੱਚ ਪੰਜਾਬੀ ਅਦਬੀ ਮੇਲਾ ਕਦੀ ਨਹੀਂ ਹੋਇਆ, ਪੰਜਾਬੀ ਲਿਟਰੇਰੀ ਫੈਸਟੀਵਲ ਨਹੀਂ ਹੁੰਦਾ, ਲੇਕਿਨ ਕਰਾਚੀ ਵਾਲਿਆਂ ਦਾ ਇਜਾਦ ਕੀਤਾ ਹੋਇਆ
ਲਾਹੌਰ ਅਦਬੀ ਫੈਸਟੀਵਲ ਜਾਂ ਲਾਹੌਰ ਲਿਟਰੇਰੀ ਫੈਸਟੀਵਲ ਜ਼ਰੂਰ ਹੁੰਦਾ ਪੰਜਾਬੀ ਨੂੰ ਦਬਾ ਕੇ ਰੱਖਣ ਲਈ। ਮਤਲਬ ਸਾਰੇ ਕੰਮ ਲਾਹੌਰ ਵਿੱਚ ਬਲੋਚ ਵੀ, ਉਰਦੂ ਵੀ, ਸਰਾਇਕੀ ਵੀ, ਹਿੰਦੀ ਵੀ, ਅਤੇ ਇਹ ਤੁਸੀਂ ਸਾਰੇ ਕੰਮ ਉਰਦੂ ਵੀ, ਅਤੇ ਇਹ ਸਾਰੇ ਕੰਮ ਤੁਸੀਂ ਇੱਥੇ ਲਾਹੌਰ ਵਿੱਚ ਕਰ ਰਹੇ ਹੋ। ਠੀਕ ਹੈ, ਤੁਹਾਡੇ ਅੱਖਾਂ ਦੇ ਸਾਹਮਣੇ ਹੋ ਰਹੇ। ਲਾਹੌਰ ਵਿੱਚ ਹੀ ਨਜ਼ਰੀਆ ਪਾਕਿਸਤਾਨ ਰੋਡ ਵੀ ਹੈ। ਮੈਂ ਤਾਂ ਅੱਜ ਤੱਕ ਨਜ਼ਰੀਆ ਅਮਰੀਕਾ ਰੋਡ ਨਹੀਂ ਦੇਖਿਆ, ਨਾ ਨਜ਼ਰੀਆ ਕੈਨੇਡਾ ਜਾਂ ਨਜ਼ਰੀਆ ਚੀਨ ਜਾਂ ਨਜ਼ਰੀਆ ਸਾਊਦੀ ਅਰਬ ਰੋਡ ਵੇਖਿਆ, ਇਹ ਨਜ਼ਰੀਆ ਬੰਗਲਾਦੇਸ਼ ਰੋਡ ਵੀ ਨਹੀਂ ਵੇਖਿਆ ਸੀ। ਲੇਕਿਨ ਕਿਸੇ ਨੇ ਇਹ ਵਾਰਦਾਤ ਲਾਹੌਰ 'ਚ ਪੰਜਾਬ ਦੇ ਨਾਲ ਕਰ ਦਿੱਤੀ ਹੈ। ਉਰਦੂ ਬਾਜ਼ਾਰ ਤੁਸੀਂ ਲਾਹੌਰ 'ਚ ਪੰਜਾਬ 'ਚ ਦੇਖਦੇ ਹੋ, ਲੇਕਿਨ ਤੁਸੀਂ ਲਖਨਊ ਜਾਂ ਕਰਾਚੀ 'ਚ ਪੰਜਾਬੀ ਬਾਜ਼ਾਰ ਨਹੀਂ ਦੇਖੋਗੇ। ਪੰਜਾਬ ਅਸੈਂਬਲੀ ਵਿੱਚ ਪੰਜਾਬੀ ਮੈਂਬਰਾਂ ਦਾ ਪੰਜਾਬ ਦੇ ਤਿੰਨ ਟੋਟੇ ਕਰਨ ਵਾਲੀਆਂ ਜਿਹੜੀਆਂ ਕਰਾਰਦਾਦਾਂ ਨੇ ਪਾਸ ਕਰਨਾ, ਅੱਜ ਪੰਜਾਬ ਅਸੈਂਬਲੀ 'ਚ ਸਾਰੇ ਜਿਹੜੇ ਪੀਪਲੀਏ, ਯੂਥੀਏ, ਜਮਾਤੀਏ, ਲੀਗੀਏ ਬੈਠੇ ਨੇ, ਇਹ ਜਨਾਬ ਇਹਨਾਂ ਨੇ 2008 ਕੇ ਕਿਹੜੇ ਉੱਥੇ ਉਸ 3 ਸੂਬਿਆਂ ਦੀ ਕਰਾਰਦਾਦ ਪਾਸ ਕਰਕੇ ਲਾਹੌਰ ਵਿੱਚ ਪੰਜਾਬ ਅਸੈਂਬਲੀ 'ਚ ਇਹਨਾਂ ਨੇ ਪੰਜਾਬੀਆਂ ਨੇ ਲੱਡੂ ਖਾਦੇ, ਤਾੜੀਆਂ ਮਾਰੀਆਂ ਅਤੇ ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ। ਇਹ ਪੰਜਾਬੀਆਂ ਦਾ ਜਿਹੜਾ ਕੌਮੀਅਤੀ ਸ਼ਊਰ ਹੈਗਾ, ਹੱਦ ਹੈ, ਸ਼ਰਮ, ਮਤਲਬ ਡੁੱਬ ਮਰਨਾ ਚਾਹੀਦਾ ਕਿ ਕੋਈ ਕੌਮ ਇੰਨੀ ਵੀ ਗਿਰ ਸਕਦੀ ਹੈ ਕਿ ਆਪਣੀ ਧਰਤੀ ਨੂੰ ਵੰਡ ਕੇ ਲੱਡੂ ਖਾਵੇ, ਲੋਕਾਂ ਨੂੰ ਆਫਰ ਕਰੇ ਕਿ ਇਹ ਲਓ ਤੁਸੀਂ ਲੈ ਲਓ, ਸਾਡੇ ਕੋਲੋਂ ਅੱਧਾ ਪੰਜਾਬ ਲੈ ਲਓ। ਤੁਸੀਂ ਦੇਖੋ ਕਿ ਪੰਜਾਬ ਦੁਸ਼ਮਣ ਜਿਹੜਾ ਪਠਾਨ 2 ਨੰਬਰੀ ਪਠਾਨ ਇਮਰਾਨ ਖਾਨ ਹੈ, ਇਹ ਮੀਨਾਰ ਪਾਕਿਸਤਾਨ ਦੇ ਉੱਤੇ ਸਰਾਇਕੀ ਸੂਬਾ ਬਣਾਉਣ ਦਾ ਏਜੰਡਾ ਪੇਸ਼ ਕਰਦਾ ਅਤੇ ਲਾਹੌਰੀ ਉੱਥੇ ਬੈਠੇ ਤਾੜੀਆਂ ਮਾਰ ਰਹੇ ਨੇ। ਪੰਜਾਬ ਅਸੈਂਬਲੀ ਜਿਹੜੀ ਹੈ ਉਹ ਉਰਦੂ ਨੂੰ ਪੰਜਾਬ ਦੀ ਜ਼ੁਬਾਨ, ਸਰਕਾਰੀ ਦਫ਼ਤਰੀ ਤਾਲੀਮੀ ਜ਼ੁਬਾਨ ਬਣਾਉਣ ਦੀਆਂ ਕਰਾਰਦਾਦਾਂ ਪਾਸ ਕਰਦੀ ਹੈ। ਪੰਜਾਬ ਵਿੱਚ ਹੀ ਕਮਿਸ਼ਨ ਬਰਾਏ ਤਕਸੀਮੇ ਪੰਜਾਬ ਦੇ ਮੈਂਬਰ ਆਕੜ ਕੇ ਫਿਰਦੇ ਨੇ। ਅਲਾਮਾ ਇਕਬਾਲ ਦਾ ਪੋਤਰਾ ਤਕਸੀਮੇ ਪੰਜਾਬ, ਕਮਿਸ਼ਨ ਬਰਾਏ ਤਕਸੀਮੇ ਪੰਜਾਬ ਦਾ ਮੈਂਬਰ ਹੈ, ਅਤੇ ਇਹ ਸਾਰੇ ਜਿਹੜੇ ਕਮਿਸ਼ਨ ਬਰਾਏ ਤਕਸੀਮੇ ਪੰਜਾਬ ਦੇ ਮੈਂਬਰ ਨੇ, ਇਹ ਕਰਾਚੀ ਵਿੱਚ ਜਾ ਕੇ ਸਿੰਧੀਆਂ, ਮੁਹਾਜਰਾਂ, ਨਾਮ ਨਿਹਾਦ ਸਰਾਇਕੀਆਂ ਅਤੇ ਬਲੋਚਾਂ ਪਠਾਣਾ ਕੋਲੋਂ ਜਾ ਕੇ ਪੁੱਛਦੇ ਨੇ कि हम पंजाब तकसीम करना चाहते हैं, आइए सेमिनार करवा रहे हैं, आप आ जाएं, आप बताएं कि आपको पंजाब में सूबा चाहिए तो हमसे ले लें आके। पंजाबियों की कौमी बेगैरती, पंजाब फरोशी, गद्दारी की इस तो वड्डी मिसाल कोई नहीं। तारीख इंसानी च किसी कौम की अपनी धरती माँ दे नाल ऐसी जुल्म ते ज्यादती दी, ऐसी गैर फितरी फेल दी कोई मिसाल नहीं मिलती। तारीख इंसानी कोई नहीं मिलती। तुसी देखो एक होर गल नोट करो, उर्दू मीडिया जिहड़ा है वो सिर्फ पंजाब की वंड ते पंजाब विच फ्रॉड सराइकी सूबा बनावन की बड़ी घनौनी मुहिम चला रहा, बड़े टाइम तो चला रहा उर्दू प्रिंट ते इलैक्ट्रॉनिक मीडिया, और इनू कोई नहीं रोकता। लेकिन ये मीडिया जिहड़ा है ये कराची सूबा, हज़ारा सूबा, फाटा सूबा की गल नहीं करता। क्यों नहीं करता उर्दू मीडिया जिहड़ा हज़ारा सूबा, फाटा सूबा ते अपना कराची सूबा की गल नहीं करता। बलोचिस्तान में बरावी सूबा की गल नहीं करता। बलोचिस्तान ते अद्धे पंजाब दे अद्धे मुल्क का रकबा हैगा, उत्थे क्यों नहीं 2 सूबे बन सकते? वैसे इंतजामी मसला हैगा उत्थे। बलोचिस्तान पसमानदा हैगा, बलोचां दे मसले हैगे ने, तो उन्हों भी इंतजामी सूबा बनाओ, उहदी कोई गल नहीं करता। सारा जिहड़ा ये फ्रॉड सूबा बनाउण दा ये पंजाब दे नाल हो रहा। हुण तुसीं एक होर गल नोट करो, फ्रॉड सराइकी अजरक की मार्केटिंग सिर्फ पंजाब विच क्यों हो रही है? सिंधी अजरक का नाँ रख के 5 साल पहले इन्होंने उन्होंने पंजाब च लिया के लखां करोड़ों की इन्वेस्टमेंट हो रही है, और वो पंजाब दे विच बाकायदा कुछ दरीजो शरीजो टाइप के लोग जोड़े ने, पनागीर ने, लगारी बजारी, ते जोड़े बलोच पनागीर ने डेरा गाजी खान च बैठे, ये इन्हां दी जुबान वो है जिहड़ी बलोचिस्तान ते सिंध दी सराइकी है, लेकिन वो सूबा इत्थे मंग रहे हैं खुद पनागीर ने। वो ये सराइकी अजरक की मार्केटिंग हो रही है पंजाब दे विच बहुत ऑर्गेनाइज मुनज़म तरीके नाल, और ये फ्रॉड हो रहा। लेकिन सिंध बलोचिस्तान सरहद विच सराइकी अजरक की, इस फ्रॉड सराइकी अजरक की मार्केटिंग नहीं हो रही। क्यों? एक होर गल तुसीं देखो, कौमी असैंबली ते सैनेट ऑफ पाकिस्तान सिर्फ पंजाब की वंड दीयां करारदादां पास करदियां ने। क्यों? सिंध बलोचिस्तान ते सरहदी वंड दीयां करारदादां क्यों नहीं पास करदियां? ਇਹਦਾ ਵੀ ਜਵਾਬ ਚਾਹੀਦਾ ਸਾਨੂੰ। ਨੂਨ ਲੀਗ, ਪਿਪਲੀ ਪਾਰਟੀ, PTI, यूथिया पार्टी, जमात इस्लामी, रोज़े अव्वल तो पंजाब दुश्मन जमात इस्लामी सिंध सरहद बलोचिस्तान की वंड दीयां करारदादां क्यों नहीं पास करदियां? ज़ाहिर है पंजाब के खिलाफ नफरत, दुश्मनी
ਤੇ ਬੁਗਜ਼ ਮੌਜੂਦ ਹੈ ਈਸਟ ਇੰਡੀਆ ਕੰਪਨੀ ਦੇ ਵੇਲੇ ਦਾ ਜਿਹੜਾ ਏਜੰਡਾ ਹੈ ਪੰਜਾਬ ਨੂੰ ਖ਼ਤਮ ਕਰਨ ਦਾ। ਇਹਦੇ ਉੱਤੇ ਨੂਨ ਲੀਗ, ਕਾਤਲ ਲੀਗ, ਪਿਪਲੀ ਪਾਰਟੀ, ਯੂਥੀਆ ਪਾਰਟੀ, ਜਮਾਤੀਆ ਪਾਰਟੀ ਤੇ ਸਾਰੇ ਪੰਜਾਬ ਦੁਸ਼ਮਣ ਇਕੱਠੇ ਨੇ ਔਰ ਉਹਦੇ ਵਿੱਚ ਪੰਜਾਬ ਫਰੋਸ਼, ਬੇਅਕਲ, ਅਹਿਮਕ, ਮੋਟੀ ਅਕਲ ਦੇ ਪੰਜਾਬੀ ਵੀ ਸ਼ਾਮਿਲ ਨੇ। ਪਰ ਇਹ ਵੀ ਵੇਖੋ ਕਿ ਇਹ ਸਾਰਾ ਗੰਦਾ ਧੰਦਾ ਜਿਹੜਾ ਹੈ ਪੰਜਾਬ ਫਰੋਸ਼ੀ ਦਾ, ਪੰਜਾਬ ਦੇ ਨਾਲ ਗੱਦਾਰੀ ਦਾ, ਪੰਜਾਬ ਨੂੰ ਤਬਾਹ ਕਰਨ ਦਾ, ਇਹ ਲਾਹੌਰ ਵਿੱਚ ਪਿਆ ਹੁੰਦਾ ਅਤੇ ਕਰਨ ਵਾਲੇ ਕੌਣ ਨੇ? ਪੰਜਾਬੀ ਦਾ ਚੋਲਾ ਪਾ ਕੇ ਪੰਜਾਬੀ ਆਪ ਹੀ ਕਰ ਰਹੇ ਨੇ। ਇੱਕ ਪਨਾਹਗੀਰ ਉੱਥੇ ਇੱਕ ਨੇਟਿਵ ਮੀਡੀਆ ਬਣਾ ਕੇ ਬੈਠਿਆ, ਪੰਜਾਬੀ ਔਰਤਾਂ ਨੂੰ ਵਰਤ ਰਿਹਾ, ਸਰਾਇਕੀ ਸੂਬਾ ਬਣਾਉਣਾ ਵੀ ਤੂੰ ਬਲੋਚ, ਤੂੰ ਬਲੋਚਿਸਤਾਨ ਟੁਰ ਜਾ, ਤੂੰ ਪੰਜਾਬ 'ਚ ਖੁਸ਼ ਨਹੀਂ ਹੈ, ਤੇਰੀ ਕਿਸੇ ਮਿਹਨਤ ਕੀਤੀ, ਤੂੰ ਇੱਥੇ ਬੈਠਾ। ਲੇਕਿਨ ਉਹ ਵੀ ਗੰਦਾ ਧੰਦਾ ਕਰ ਰਿਹਾ ਲਾਹੌਰ ਦੇ ਵਿੱਚ ਬੈਠ ਕੇ, ਉਹਨੂੰ ਵੀ ਕੋਈ ਨਹੀਂ ਡੱਕਣ ਵਾਲਾ। ਪੰਜਾਬੀਆਂ ਦੇ ਤੁਸੀਂ ਕਰਤੂਤ ਵੇਖੋ, 21ਵੀਂ ਸਦੀ ਦੇ ਪੰਜਾਬੀਆਂ ਦੇ ਤੁਸੀਂ ਕਰਤੂਤ ਵੇਖੋ। ਇੱਕ ਹੱਥ ਵਿੱਚ ਜਨਾਬ ਪੰਜਾਬੀਆਂ ਨੇ ਸਰਾਇਕੀ ਦਾ ਜ਼ਹਿਰੀਲਾ ਛੁਰਾ ਫੜਿਆ, ਦੂਜੇ ਹੱਥ 'ਚ ਪੰਜਾਬੀ ਦਾ ਝੰਡਾ ਚੁੱਕਿਆ। ਜਿੱਥੇ ਮੌਕਾ ਲੱਗਦਾ ਇਹ ਸਰਾਇਕੀ ਦਾ ਛੁਰਾ ਕੱਢ ਕੇ ਪੰਜਾਬ ਦੀ ਕੰਨ ਵਿੱਚ ਠੋਕ ਦਿੰਦਾ ਹੈ। ਪੰਜਾਬੀ ਜਿਹੜਾ ਹੈਗਾ 2 ਨੰਬਰੀ ਪੰਜਾਬੀ, ਜਿਹੜਾ ਇੱਕ ਛੋਟਾ ਜਿਹਾ ਟੋਲਾ, ਸਾਰੇ ਪੰਜਾਬੀ ਨਹੀਂ, ਮਾफ़ ਕਰਨਾ ਮੈਂ, ਸਾਰੇ ਲਾਹੌਰ ਦੇ ਪੰਜਾਬੀ ਦਾਨਿਸ਼ਵਰਾਂ, ਲਿਖਾਰੀਆਂ, ਸ਼ਾਇਰਾਂ, ਅਦੀਬਾਂ, ਕੌਮ ਪ੍ਰਸਤਾਂ, ਸੇਵਕਾਂ ਨੂੰ ਬਿਲਕੁਲ ਇਹਦੇ ਸ਼ਾਮਿਲ ਨਹੀਂ ਕਰ ਰਿਹਾ। ਇੱਕ ਛੋਟਾ ਜਿਹਾ ਤਬਕਾ ਹੈ ਇਸ ਸੁਰਖੀਆਂ ਦਾ ਅਤੇ ਇੱਕ ਪੰਜਾਬ ਦੁਸ਼ਮਣ ਦਾ, ਪਿਪਲੀਆਂ ਦਾ ਅਤੇ ਇਹ ਯੂਥੀਆਂ ਦਾ, ਇਹ ਜਮਾਤੀਆਂ ਦਾ ਇੱਕ ਟੋਲਾ ਹੈਗਾ ਜਿਹਨੂੰ ਖਨਾਸ ਹੈਗਾ, ਜਿਹਦੇ ਅੰਦਰ ਜ਼ਹਿਰ ਭਰਿਆ ਤਰੱਕੀ ਪਸੰਦੀ ਦਾ, ਸੁਰਖੀਅਤ ਦਾ, ਪੰਜਾਬ ਨੂੰ ਵੰਡਣ ਦਾ। ਇਹ ਸਾਜ਼ਿਸ਼ਾਂ ਕਰ ਰਹੇ ਨੇ। ਪਿੱਛੋਂ ਹੋ ਸਕਦਾ ਇਹਨਾਂ ਨੂੰ ਭਾਰਤ ਕੋਲ ਲਾਈਨ ਮਿਲੀ ਹੋਵੇ। ਬੇਸਿਕਲੀ ਪੰਜਾਬ ਦੀ ਵੰਡ ਦਾ ਜਿਹੜਾ ਏਜੰਡਾ ਉਹ ਸਿਰਫ ਪਾਕਿਸਤਾਨ ਵਿੱਚ ਨਹੀਂ ਹੈ, ਪਾਕਿਸਤਾਨੀ ਰਿਆਸਤ ਦਾ ਨਹੀਂ, ਇਹ ਭਾਰਤ ਦਾ ਵੀ ਏਜੰਡਾ ਹੈ ਕਿ ਪੰਜਾਬ ਨੂੰ ਖ਼ਤਮ ਕਰੋ। ਪੰਜਾਬ ਅਸੈਂਬਲੀ ਜਿਹੜੀ ਹੈ ਪੰਜਾਬ ਦੀ ਵੰਡ ਦੇ ਖਿਲਾਫ ਕਰਾਰਦਾਦ ਕਿਉਂ ਨਹੀਂ ਮਨਜ਼ੂਰ ਕਰਦੀ? ਇਹ ਵੀ ਸਵਾਲ ਪੁੱਛਣਾ ਚਾਹੀਦਾ। ਮਤਲਬ ਪੰਜਾਬ ਦੀ ਵੰਡ ਦੇ ਵਾਸਤੇ ਤੇ ਕਰਾਰਦਾਦ ਮਨਜ਼ੂਰ ਕਰਦੀ ਹੈ, ਲੇਕਿਨ ਸਵਾਲ ਪੰਜਾਬ ਅਸੈਂਬਲੀ ਕੋਲੋਂ ਪੁੱਛਣਾ ਚਾਹੀਦਾ ਹੈ, ਪੰਜਾਬ ਅਸੈਂਬਲੀ ਦੇ ਮੈਂਬਰਾਂ ਕੋਲੋਂ, ਕਿ ਜਨਾਬ ਤੁਸੀਂ ਪੰਜਾਬ ਦੀ ਵੰਡ ਦੇ ਖਿਲਾਫ ਕਰਾਰਦਾਦ ਕਿਉਂ ਨਹੀਂ ਮਨਜ਼ੂਰ ਕਰਦੇ? ਇੱਕ ਹੋਰ ਮਸਲਾ ਪੰਜਾਬ ਨੂੰ ਦਰਪੇਸ਼ ਹੈ, ਚਕਵਾਲ, ਪਿੰਡੀ, ਇਸਲਾਮਾਬਾਦ, ਸਾਰੇ ਪੰਜਾਬ ਵਿੱਚ ਪਠਾਣਾ ਅਫਗਾਨੀਆਂ ਦੀ ਮੁਨਜ਼ਮ ਗੈਰ ਕਾਨੂੰਨੀ ਆਬਾਦਕਾਰੀ ਪੰਜਾਬ ਸਰਕਾਰ ਕਿਉਂ ਨਹੀਂ ਡੱਕਦੀ? ਕਿ ਇੰਨੀ ਹੀ ਤਾਦਾਦ ਵਿੱਚ ਪੰਜਾਬੀ ਸੂਬਾ ਸਰਹੱਦ ਵਿੱਚ ਆਬਾਦ ਹੋ ਰਹੇ ਨੇ? ਇਹ ਸਵਾਲ ਪੁੱਛਣ ਵਾਲਾ ਹੈ। ਅਸੀਂ ਇਹ ਗੱਲ ਕਦੀ ਨਹੀਂ ਭੁੱਲ ਸਕਦੇ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਪੰਜਾਬ ਜਿਹੜਾ ਤੋਰਖਮ ਦਾ ਡਿਊਰੈਂਟ ਲਾਈਨ ਹੈ, ਇਹ ਪੰਜਾਬ ਅਤੇ ਅਫਗਾਨਿਸਤਾਨ ਦਾ ਬਾਰਡਰ ਸੀ ਅਤੇ ਅਸੀਂ ਤਾਂ ਨਹੀਂ ਭੁੱਲੇ। ਇਹਨੂੰ ਤੁਸੀਂ ਕਿਸ ਤਰ੍ਹਾਂ ਰੋਕੋਗੇ? ਇਹਦਾ ਸਵਾਲ ਜਵਾਬ ਚਾਹੀਦਾ ਹੈ ਕਿ ਜਦੋਂ ਸੂਬਾ ਸਰਹੱਦ ਵਿੱਚ ਪੰਜਾਬੀ ਜ਼ੁਬਾਨ ਨਹੀਂ ਪੜ੍ਹਾਈ ਜਾ ਸਕਦੀ, ਉਹਦੇ ਉੱਤੇ ਪਾਬੰਦੀ ਹੈ। 32 ਜ਼ੁਬਾਨਾਂ 30 ਜ਼ੁਬਾਨਾਂ ਸੂਬਾ ਸਰਹੱਦ ਦੀਆਂ ਜ਼ੁਬਾਨਾਂ ਨੇ, ਲੇਕਿਨ ਪੰਜਾਬੀ ਜ਼ੁਬਾਨ 'ਤੇ ਪਾਬੰਦੀ ਹੈ। ਹਜ਼ਾਰਾ ਸੂਬਾ ਵੀ ਉੱਥੇ ਨਹੀਂ ਬਣ ਸਕਦਾ, ਫਾਟਾ ਸੂਬਾ ਵੀ ਨਹੀਂ ਬਣ ਸਕਦਾ। ਹਾਲਾਂਕਿ ਫਾਟਾ ਨੂੰ ਵੱਖਰਾ ਸੂਬਾ ਲਾਜ਼ਮੀ ਬਣਨਾ ਚਾਹੀਦਾ ਔਰ ਪਾਕਿਸਤਾਨ ਦਾ ਸਭ ਤੋਂ ਮੁਨਜ਼ਮ, ਖੂਬਸੂਰਤ ਅਤੇ ਤਰੱਕੀ ਯਾਫਤਾ ਸੂਬਾ ਬਣ ਸਕਦਾ। ਲੇਕਿਨ ਇਹ ਕਿਉਂਕਿ ਇਮਰਾਨ ਖਾਨ ਨੇ ਸਾਜ਼ਿਸ਼ ਕੀਤੀ ਹੈ, ਗ੍ਰੇਟਰ ਪਸ਼ਤੂਨਿਸਤਾਨ ਦੀ ਸਾਜ਼ਿਸ਼ ਹੈ ਕਿ ਇੱਕ ਪਾਸੇ ਤੇ ਇਮਰਾਨ ਖਾਨ ਅਤੇ ਇਹ ਜਿਹੜੇ ਪੰਜਾਬ ਦੁਸ਼ਮਣ ਟੋਲਾ ਹੈਗਾ ਹਕੂਮਤ ਅਤੇ ਜਿਹੜਾ ਰਿਆਸਤ ਨੂੰ ਚਲਾ ਰਿਹਾ, ਇੱਕ ਪਾਸੇ ਤੇ ਉਹ ਸੂਬਾ ਸਰਹੱਦ ਨੂੰ ਵੱਡਾ ਕਰ ਰਿਹਾ। ਪੰਜਾਬ ਦੀਆਂ ਕੌਮੀ ਅਸੈਂਬਲੀ ਦੀਆਂ ਸੀਟਾਂ 10 ਸੂਬਾ ਸਰਹੱਦ ਨੂੰ ਦੇਤੀਆਂ, ਕਿਸ ਖਾਤੇ 'ਚ? ਹਜ਼ਾਰਾ ਸੂਬਾ ਨਹੀਂ ਬਣਨ ਦੇ ਰਹੇ, ਫਾਟਾ ਨੂੰ ਉਹਦੇ ਸ਼ਾਮਿਲ ਕਰਤਾ ਨੇ ਔਰ ਰੋਜ਼ ਧਮਕੀਆਂ ਮਿਲਦੀਆਂ ਨੇ। ਪਾਕਿਸਤਾਨੀ ਝੰਡੇ ਨੂੰ ਅਫਗਾਨੀ ਤੋਰਖਮ ਦੇ ਬਾਰਡਰ ਦੇ ਪੈਰਾਂ ਥੱਲੇ ਜਾ ਕੇ ਰਗੜਦੇ ਨੇ, ਉਹਦੀ ਬੇਹੁਰਮਤੀ ਕਰਦੇ ਨੇ ਅਤੇ ਤੁਸੀਂ ਉਹਨਾਂ ਦਾ ਸੂਬਾ ਵੱਡਾ ਕਰ ਰਹੇ ਹੋ ਜਾਲੀ ਅਤੇ ਫਰਾਡ ਤਰੀਕੇ ਨਾਲ, ਧੋਖੇਬਾਜ਼ੀ ਨਾਲ। ਹਾਲਾਂਕਿ ਸੂਬਾ ਸਰਹੱਦ ਦੀ 70% ਆਬਾਦੀ ਗੈਰ ਪਸ਼ਤੂਨ ਹੈ, ਲੇਕਿਨ ਜਿਹੜਾ ਅਕਸਰੀਅਤੀ ਲਿਸਾਨੀ ਇੱਕ ਵਹਦਤ, ਕੌਮੀ ਵਹਦਤ ਹੈ ਪੰਜਾਬ ਸਦੀਆਂ ਤੋਂ, ਤੁਸੀਂ ਉਹਦੇ ਟੋਟੇ ਕਰ ਰਹੇ ਹੋ। ਠੀਕ ਹੈ ਜਨਾਬ, ਇਹ ਗੱਲ ਕਿਉਂ? ਜਨੂਬੀ ਪੰਜਾਬ ਵਿੱਚ ਜਾਗੀਰਦਾਰੀ, ਗੱਦੀ ਨਸ਼ੀਨੀ, ਸਰਦਾਰੀ ਖ਼ਤਮ ਕਿਉਂ ਨਹੀਂ ਕੀਤੀ ਜਾ ਰਹੀ? ਰਾਏ ਅਹਿਮਦ ਖਰਲ ਸ਼ਹੀਦ ਨੂੰ ਅੰਗਰੇਜ਼ਾਂ ਕੋਲੋਂ ਕਤਲ ਕਰਵਾਉਣ ਵਾਲੇ ਸਾਮਰਾਜੀ ਗੁਮਾਸ਼ਤੀਆਂ, ਇਹਨਾਂ ਲਗਾਰੀਆਂ ਦੀ, ਇਹਨਾਂ ਖੋਸਿਆਂ ਦੀ, ਇਹ ਕੁਰੇਸ਼ੀਆਂ ਦੀ ਅਤੇ ਇਹ ਜਿੰਨੇ ਉੱਥੇ ਬੈਠੇ ਨੇ ਜਨੂਬੀ ਪੰਜਾਬ ਵਿੱਚ ਜਾਗੀਰਦਾਰ, ਇਹਨਾਂ ਨੂੰ ਜਿਹੜੀਆਂ ਇਹਨਾਂ ਸਾਮਰਾਜੀ ਗੁਮਾਸ਼ਤੀਆਂ ਨੂੰ ਜਿਹੜੀਆਂ ਗੱਦਾਰੀ ਕਰਕੇ, ਤਹਿਰੀਕ ਆਜ਼ਾਦੀ ਵਿੱਚ ਗੱਦਾਰੀ ਕਰਕੇ ਜਾਗੀਰਾਂ ਜਿਹੜੀਆਂ ਇਹਨਾਂ ਨੇ ਲਈਆਂ ਨੇ, ਉਹ ਜਾਗੀਰਾਂ ਅਜੇ ਤੱਕ ਰਿਆਸਤ ਨੇ ਜ਼ਬਤ ਕਿਉਂ ਨਹੀਂ ਕੀਤੀਆਂ? ਉਹ ਗੈਰ ਕਾਨੂੰਨੀ ਨੇ।
ਆਪਣੀਆਂ ਜਾਗੀਰਾਂ ਬਚਾਉਣ ਵਾਸਤੇ ਉਹ ਪੰਜਾਬ ਦੇ ਖਿਲਾਫ ਨਫ਼ਰਤ ਦਾ ਪ੍ਰਚਾਰ ਕਰਕੇ ਇਹ ਪਨਾਹਗੀਰ ਜਿਨ੍ਹਾਂ ਨੇ ਤਹਿਰੀਕ ਆਜ਼ਾਦੀ ਵਿੱਚ ਪੰਜਾਬ ਨਾਲ ਗੱਦਾਰੀ ਕੀਤੀ, ਇਹ ਜਨੂਬੀ ਪੰਜਾਬ ਦੇ ਸਾਰੇ ਗੈਰ ਪੰਜਾਬੀ ਪਨਾਹਗੀਰ ਨੇ, ਗੈਰ ਪੰਜਾਬੀ ਲੋਕ ਨੇ, ਪਨਾਹਗੀਰ ਨੇ ਜਿਨ੍ਹਾਂ ਨੇ ਤਹਿਰੀਕ ਆਜ਼ਾਦੀ ਵਿੱਚ ਪੰਜਾਬ ਨਾਲ ਗੱਦਾਰੀ ਕੀਤੀ। ਅਤੇ ਤਹਿਰੀਕ ਆਜ਼ਾਦੀ ਨਾਲ ਗੱਦਾਰੀ ਕੀਤੀ ਪੰਜਾਬੀਆਂ ਨੇ ਨਹੀਂ ਕੀਤੀ। ਜਨੂਬੀ ਪੰਜਾਬ ਵਿੱਚ ਤੁਸੀਂ ਸਿੰਧ, ਬਲੋਚਿਸਤਾਨ, ਸਰਹੱਦ ਹਿੰਦੁਸਤਾਨ ਅਤੇ ਅਫਗਾਨਿਸਤਾਨ ਦੇ ਪਨਾਹਗੀਰਾਂ ਨੂੰ ਸੂਬਾ ਕਿਸ ਤਰ੍ਹਾਂ ਦੇ ਸਕਦੇ ਹੋ? ਪੰਜਾਬ ਤੇ ਇੱਕ ਲਿਸਾਨੀ ਅਕਸਰੀਅਤ ਅਤੇ ਕੌਮੀ ਵਹਦਤ ਹੈ। ਪੰਜਾਬ ਦੀ ਵੰਡ ਲਈ ਤੁਸੀਂ ਹਲਕੇ ਹੋਏ ਫਿਰਦੇ ਹੋ, ਪਰ ਪੰਜਾਬੀ ਜ਼ੁਬਾਨ ਨੂੰ ਪੰਜਾਬ ਦੀ ਤਾਲੀਮੀ, ਸਰਕਾਰੀ, ਅਦਾਲਤੀ, ਪਾਰਲੀਮਾਨੀ ਜ਼ੁਬਾਨ ਬਣਾਉਣ ਲੱਗਿਆਂ ਤੁਸੀਂ ਖੂਨ ਥੁੱਕਣ ਲੱਗ ਪੈਂਦੇ ਹੋ। ਸਮਝ ਆਇਆ ਕੀ ਗੱਲ ਹੈ? ਤੁਸੀਂ ਕੀ ਸਮਝਦੇ ਹੋ? ਅਸੀਂ ਤੁਹਾਡੀਆਂ ਸਾਜ਼ਿਸ਼ਾਂ ਅਤੇ ਚਾਲਾਂ ਅਤੇ ਤੁਹਾਡੇ ਗੰਦ ਨੂੰ ਨਹੀਂ ਸਮਝਦੇ? ਅਸੀਂ ਸਭ ਸਮਝਦੇ ਹਾਂ। ਤੁਸੀਂ ਪੰਜਾਬ ਦੇ 3 ਦਰਿਆ ਵਿੱਚ ਪਿਛਲੇ 73 ਸਾਲ ਤੋਂ ਜਦੋਂ ਦਾ ਪਾਕਿਸਤਾਨ ਬਣਿਆ, ਪਾਕਿਸਤਾਨ ਬਣਨ ਤੋਂ ਪਹਿਲੇ ਪੰਜਾਬ ਦੀ ਆਬਾਦੀ 90% 90% ਪੰਜਾਬੀ ਬੋਲਣ ਵਾਲੀ ਸੀ। ਤੁਸੀਂ ਪਾਕਿਸਤਾਨ ਬਣਨ ਤੋਂ ਬਾਅਦ ਫਰੋਡ ਮਰਦਮਸ਼ੁਮਾਰੀਆਂ ਦੇ ਜ਼ਰੀਏ, ਇੰਜੀਨੀਅਰਡ ਮਰਦਮਸ਼ੁਮਾਰੀਆਂ ਦੇ ਜ਼ਰੀਏ ਪੰਜਾਬੀ ਬੋਲਣ ਵਾਲੀ ਅਕਸਰੀਅਤ ਨੂੰ ਅਕਲੀਅਤ ਵਿੱਚ ਬਦਲ ਦਿੱਤਾ। ਹੁਣ ਇਹ 90% 100% ਜਿਹੜੀ ਆਬਾਦੀ ਪੰਜਾਬੀ ਬੋਲਣ ਵਾਲੀ ਸੀ, ਤੁਸੀਂ ਘਟਾ ਕੇ ਫਰੋਡ ਇੰਜੀਨੀਅਰਡ ਮਰਦਮਸ਼ੁਮਾਰੀਆਂ ਦੇ ਜ਼ਰੀਏ ਹੁਣ ਤੁਸੀਂ ਉਹਨੂੰ 48% ਕਿ 40% ਕਰਤਾ। ਠੀਕ ਹੈ, ਤੁਸੀਂ ਪੰਜਾਬੀ ਜ਼ੁਬਾਨ ਦੇ ਲਹਿਜਿਆਂ ਨੂੰ ਜ਼ੁਬਾਨਾਂ ਵੱਖਰੀਆਂ ਜ਼ੁਬਾਨਾਂ ਬਣਾ ਕੇ ਪੰਜਾਬ ਦੀ ਜ਼ੁਬਾਨ ਬਦਲ ਕੇ ਉਰਦੂ ਕਰਨ ਲਈ ਤੁਸੀਂ ਈਸਟ ਇੰਡੀਆ ਦਾ ਕੰਪਨੀ ਦਾ ਏਜੰਡਾ ਇੱਥੇ ਚਲਾਇਆ। ਯੂਪੀ ਦੀ ਵਾਲਿਆਂ ਦੀ ਪਾਲਿਸੀ ਤੁਸੀਂ ਇੱਥੋਂ ਲਾਗੂ ਕਰਕੇ ਬੈਠੇ ਹੋ। ਪੰਜਾਬੀ ਦਾ ਰਾਹ ਡੱਕ ਕੇ ਬੈਠੇ ਹੋ। ਕੀ ਕਰਕੇ? ਸਰਾਇਕੀ ਅਤੇ ਉਰਦੂ ਨੂੰ ਤੁਸੀਂ ਅੱਗੇ ਲਾ ਰਹੇ ਹੋ ਪੰਜਾਬ ਅਤੇ ਪੰਜਾਬੀਆਂ ਦੇ ਟੈਕਸਾਂ ਦੀ ਕਮਾਈ ਨਾਲ, ਲੇਕਿਨ ਤੁਸੀਂ ਪੰਜਾਬੀ ਜ਼ੁਬਾਨ ਦਾ ਰਾਹ ਡੱਕ ਕੇ ਬੈਠੇ ਹੋ। ਸਵਾਲ ਇਹ ਕਿ ਪੰਜਾਬ ਵਿੱਚ ਉਰਦੂ ਅਤੇ ਸਰਾਇਕੀ ਨੂੰ ਅੱਗੇ ਕਰਕੇ ਪੰਜਾਬੀ ਜ਼ੁਬਾਨ ਦਾ ਰਾਹ ਡੱਕ ਕੇ ਕੌਣ ਬੈਠਾ ਹੈ? ਉਸ ਤਾਕਤ ਨੂੰ, ਉਸ ਖੁਫੀਆ ਹੱਥ ਨੂੰ, ਉਹ ਜਿਹੜਾ ਪਰਦੇ ਦੇ ਪਿੱਛੇ ਬੈਠਾ ਇੱਕ ਸਾਜ਼ਿਸ਼ੀ ਕਾਤਿਲ, ਇਹ ਕੌਣ ਹੈ? ਇਸ ਨੂੰ ਪਛਾਣਨਾ, ਇਹਨੂੰ ਲੱਭਣਾ, ਇਹਨੂੰ ਢੂੰਢਣਾ ਹਰ ਸੱਚੇ ਪੰਜਾਬੀ ਦਾ ਫਰਜ਼ ਹੈ। ਪੰਜਾਬ ਨਾਲ ਗੁਜ਼ਰੇ ਪੌਣੇ 200 ਸਾਲ ਤੋਂ ਪੰਜਾਬ ਦੀ ਜ਼ੁਬਾਨ ਬਦਲਣ ਦਾ ਇਹ ਗੈਰ ਫਿਤਰੀ ਫੇਲ ਅਤੇ ਜੁਰਮ ਇਸ ਲਈ ਹੋ ਰਿਹਾ ਕਿ ਪੰਜਾਬ ਤੋਂ ਨਫ਼ਰਤ ਕਰਨ ਵਾਲੇ ਇਹਨਾਂ ਫਰਾਡੀਆਂ ਨੂੰ ਅੱਜ ਤੱਕ ਲਾਹੌਰ ਵਿੱਚ ਕਿਸੇ ਡੱਕਿਆ ਨਹੀਂ, ਨੱਥ ਨਹੀਂ ਪਾਈ ਕਿਸੇ। ਜੇ ਪੰਜਾਬ ਦਾ ਸ਼ਹਿਰ ਲਾਹੌਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਲਖਨਊ ਬਣ ਜਾਵੇ ਅਤੇ ਫਿਰ ਤਾਂ ਪੰਜਾਬ ਦੀ ਸਾਲਮੀਅਤ ਅਤੇ ਪੰਜਾਬੀ ਜ਼ੁਬਾਨ ਦਾ ਵਜੂਦ ਤੇ ਖਤਰੇ 'ਚ ਪੈਣਾ ਹੈ ਨਾ। ਫਿਰ ਤਾਂ ਪੰਜਾਬ ਦੀ ਸਾਲਮੀਅਤ ਅਤੇ ਪੰਜਾਬੀ ਰਹਿਤਲ ਦੇ ਵਸੇਬ ਦਾ ਕਤਲ ਤੇ ਹੋ ਰਿਹਾ ਅਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ, ਅਤੇ ਫਿਰ ਤੁਹਾਡਾ ਚੁੱਪ ਰਹਿਣਾ ਕੀ ਸਾਬਿਤ ਕਰਦਾ ਹੈ? ਗੱਲ ਇਹ ਹੈ ਕਿ ਪੰਜਾਬ ਵਿੱਚ ਸਰਾਇਕੀ ਕਲਚਰ ਡੇ, ਬਲੋਚ ਕਲਚਰ ਡੇ, ਮੀਆਂ ਵਾਲੀ ਕਲਚਰ ਡੇ, ਲਾਹੌਰ ਅਦਬੀ ਉਰਦੂ ਅਦਬੀ ਮੇਲੇ, ਉਹ ਕੀ ਨਾਂ ਹੈ ਉਹਦਾ, ਲਾਹੌਰ ਲਿਟਰੇਰੀ ਫੈਸਟੀਵਲ, ਇਹ ਬੇਸਿਕਲੀ ਲਾਹੌਰ ਵਿੱਚ ਪੰਜਾਬ ਵਿੱਚ ਪੰਜਾਬੀਆਂ ਦੀ ਨਸਲੀ ਅਤੇ ਲਿਸਾਨੀ ਗੁਲਾਮੀ ਦਾ ਸਬੂਤ ਹੈ ਕਿ ਲਾਹੌਰ ਵਿੱਚ ਲਾਹੌਰ ਲਿਟਰੇਰੀ ਫੈਸਟੀਵਲ ਦੇ ਜ਼ਰੀਏ ਪੰਜਾਬੀ ਜ਼ੁਬਾਨ ਨੂੰ ਦਬਾਇਆ ਜਾਂਦਾ ਹੈ ਅਤੇ ਪੰਜਾਬੀਆਂ ਨੂੰ ਅਹਿਸਾਸ ਦਿਲਾਇਆ ਜਾਂਦਾ ਹੈ ਕਿ ਲਾਹੌਰ ਉਰਦੂ ਦਾ ਤਰਵੀਜ ਤਰੱਕੀ ਦਾ ਮਰਕਜ਼ ਹੈ, ਇਹ ਪੰਜਾਬੀ ਸ਼ਹਿਰ ਨਹੀਂ ਹੈ। ਲਾਹੌਰ ਵਿੱਚ ਹਲਕਾ ਅਰਬਾਬ ਜ਼ੌਕ, ਸਿੰਧੀ ਕਲਚਰ ਡੇ, ਬਲੋਚ ਕਲਚਰ ਡੇ, ਸਰਾਇਕੀ ਕਲਚਰ ਡੇ ਸਭ ਕੁਝ ਮਨਾਇਆ ਜਾਂਦਾ ਹੈ, ਪਰ ਲਾਹੌਰ ਵਿੱਚ ਪੰਜਾਬ ਸਰਕਾਰ ਇਹਦੇ ਅਦਾਰਿਆਂ ਪਿਲਾਕ, ਅਲਹਮਰਾ ਅਤੇ ਲਾਹੌਰੀ ਦਾਨਿਸ਼ਵਰਾਂ, ਲਿਖਾਰੀਆਂ, ਸ਼ਾਇਰਾਂ, ਕੌਮ ਪ੍ਰਸਤਾਂ ਅਤੇ ਤਨਜ਼ੀਮਾਂ ਨੂੰ ਪੰਜਾਬੀ ਕਲਚਰ ਡੇ ਮਨਾਉਂਦਿਆਂ ਜਾਂ ਪੰਜਾਬੀ ਅਦਬੀ ਮੇਲਾ ਕਰਦਿਆਂ ਕਿਉਂ ਮੌਤ ਪੈਂਦੀ ਹੈ? ਇਹਦੀ ਵੀ ਕੋਈ ਵਜ੍ਹਾ ਚਾਹੀਦੀ ਹੈ। ਇਹਦਾ ਇਸ ਸਵਾਲ ਦਾ ਵੀ ਜਵਾਬ ਚਾਹੀਦਾ ਹੈ ਕਿ ਸਿੰਧ ਵਿੱਚ ਤਾਂ ਸਿੰਧੀ ਕਲਚਰ ਡੇ ਮਨਾਉਂਦੇ ਨੇ ਸਿੰਧੀ, ਸੂਬਾ ਸਰਹੱਦ ਵਿੱਚ ਪਠਾਨ ਪਸ਼ਤੂਨ ਕਲਚਰ ਡੇ, ਬਲੋਚਿਸਤਾਨ ਵਿੱਚ ਬਲੋਚ ਕਲਚਰ ਡੇ। ਪੰਜਾਬ ਵਿੱਚ ਪੰਜਾਬੀ ਕਲਚਰ ਡੇ ਦੀ ਥਾਂ ਪੰਜਾਬ ਕਲਚਰ ਡੇ ਕਿਉਂ ਮਨਾਇਆ ਜਾਂਦਾ? ਸਾਜ਼ਿਸ਼ ਡੂੰਘੀ ਹੈ, ਸਾਫ਼ ਜਵਾਬ ਹੈ, ਸਾਰੇ ਸਬੂਤ ਸਾਹਮਣੇ ਰੱਖ ਦਿੱਤੇ ਨੇ ਕਿ ਪੰਜਾਬ ਨੂੰ ਖ਼ਤਮ ਕਰਨਾ ਹੈ। ਇੱਕ ਜਿਹੜਾ ਉਹਦੀ ਇੱਕ ਕੌਮੀ ਇੱਕ ਲਿਸਾਨੀ ਜਿਹੜੀ ਵਹਦਤ ਹੈ ਉਹਨੂੰ ਚੀਰਨਾ ਪੜਨਾ, ਔਰ ਇਸੇ ਤਰ੍ਹਾਂ ਹੋ ਸਕਦਾ ਤੇ ਉਹ ਪੰਜਾਬੀਆਂ ਨੂੰ ਕਨਫਿਊਜ਼ ਕਰ ਦਿਓ। ਉੱਥੇ ਉਰਦੂ ਲਿਟਰੇਰੀ ਫੈਸਟੀਵਲ ਕਰਾਓ, ਸਰਾਕੀ ਫੈਸਟੀਵਲ ਕਰਾਓ, ਪੋਠਵਾਰੀ ਫੈਸਟੀਵਲ ਕਰਾਓ, ਆਪਣਾ ਮੀਆਂ ਵਾਲੀ ਕਲਚਰ ਦੇ ਦਿਹਾੜੇ ਬਣਾਓ, ਸਰਾਕੀ ਕਲਚਰ ਦਿਹਾੜੇ ਬਣਾਓ, ਬਲੋਚ ਕਲਚਰ ਦੇ ਦਿਹਾੜੇ ਬਣਾਓ, ਲੇਕਿਨ ਪੰਜਾਬੀ ਕਲਚਰ ਨਹੀਂ ਮਨਾਉਣਾ। ਔਰ ਇਹ ਪੰਜਾਬੀ ਖੁਦ ਕਰ ਰਹੇ ਨੇ। ਲਾਹੌਰ ਵਿੱਚ ਪੰਜਾਬ ਦੀ ਸਾਲਮੀਅਤ ਅਤੇ ਪੰਜਾਬੀ ਜ਼ਬਾਨ ਦੇ ਖਿਲਾਫ ਹਰ ਸਾਜ਼ਿਸ਼ ਹੋ ਰਹੀ।
पर लाहौर में अगों कोई रद्द अमल नहीं, मौत वर्गी चुप है। ये सारा कुछ करने वाले लाहौर में बैठे पंजाबी हाकिम ने। मैनू तो मेरे जे अणगिनत पंजाबी कौम परस्तां नूं इन्हां सारे सवालों के जवाब चाहिए ने। पंजाबी जुबान का वजूद मुक रहा, पंजाब विच बिल्कुल चुप वर्गी मौत है। कि किधरे इस चुप का यह मतलब तो नहीं कि लाहौर विच पंजाबी कौम परस्त पंजाबी हक्कां दी तहरीक सिर्फ दुकानदारी, पैदागिरी, एक पेशा तमाशा तो फ्रॉड है, एक ड्रामा है जिसका हकीकत नाल कोई तल्लक नहीं है। ये लोग धोखा कर रहे हैं। जो तुसी पंजाबी कल्चर डे नहीं मनाओगे, तुहाडी अखां दे सामने पिलाक विच अपना सराइकी, पोठवारी, हिंदी पंजाबी मुशायरे होणगे, अमन मुशायरे होणगे। मतलब जिस तरह अमन मुशायरा हो रहा है, जिस तरह पंजाबी कोई पोठवारी ते सराइकी ते हिंदुस्तानी कौमां दे विच, बलोच कौमां दे विच कोई जंग लगी है पंजाब विच, ते ओनू कोई उत्थों चैंपीयन आ गए ने, अमन दे पीस मेकर आ गए ने, वो अमन उन्हां दे विच कराउण वास्ते, खून खाना जंगी बंद कराउण वास्ते अमन मुशायरिਆਂ ਦੀ ਜ਼ਰੂਰਤ पै गई। तुसी देखो इस तो वड्डा फ्रॉड होर की हो सकता पंजाब दे नाल। पंजाबी नूं पंजाब दी तालीमी, सरकारी, अदालती, पार्लिमानी जुबान बनाओ। पंजाब दी वंड दा ख्याल छड्ड दो, इहदा नतीजा पाकिस्तान लई चंगा नहीं निकलना। पंजाब विच जागीरदारी खत्म करो। पंजाब सरकार, लाहौर आर्ट्स कौंसल ते पिलाक पंजाबी कल्चर डे 1 विसाख नूं मनाउण दा ऐलान करन। पंजाबी लैंगुएज एक्ट मंजूर करो। पंजाबी लैंगुएज अथॉरिटी बनाओ। सारे पंजाब विच उर्दू मीडियम स्कूल खत्म करके इन्हां नूं पंजाबी मीडियम ते इंग्लिश मीडियम स्कूलों विच बदल दो। पंजाब विच पठाणा अफगानियां दी आबादकारी बंद करो। हर साल लाहौर विच पंजाबी लिटरेरी फैसटीवल या पंजाबी अदबी मेला कराओ। पंजाबी यूनीवर्सिटी बनाओ। ये छोटे वो मसले ने जिहड़े पंजाब दे कौमी मसले ने, और इन्हां दे उत्ते किस दा ध्यान है, किसे दा नहीं। ये सारे काम कोई नहीं करना चाह रहा पंजाब विच। ये सारे आईनी कानूनी काम कोई नहीं करना चाह रहा। सारी दुनिया को पता है पंजाब हज़ारां साल तो एक नस्ली, लिसानी, सकाफती, इंतज़ामी, कौमी वहादत ते एकता है। तुसी मुनज़्ज़म नस्ली ते लिसानी नस्लकुशी, पंजाबी जुबान का राह डक के, पंजाब की जुबान बदल के, फ्रॉड मरदमशुमारियां राही पंजाबी अक्सरीत नूं अकलीत विच बदल के, पंजाबी दे लहजिਆਂ नूं वखरियां जुबानां बना के पंजाब नूं चीर पाड़ रहे हो। तुसी वो सारा कुछ कर रहे हो जो पंजाब के खिलाफ जाता है, पर पंजाबी जुबान नूं इहदा हक देण दे तुसी तैयार नहीं हो। हर चीज़ पंजाब की सलमीयत, पंजाबी जुबान, पंजाबी अक्सरीत नूं ख़त्म करन लई हो रही है। ख़त्म किया जा रहा है इनू। जो कुछ किस दा वस चलता है वो सारा कुछ हो रहा है, पर पंजाबी जुबान नूं दा हक देण ते पंजाब सरकार ते रियासत तैयार नहीं है। ये जो कुछ हो रहा है, अगर पंजाबी जुबान नूं, जे पंजाबी जुबान नूं जिंदा रहना है पंजाब विच, ते पंजाब नूं पंजाबी जुबान वापस देनी पेगी। पंजाबी जुबान क़यामत दे दिहाड़े तक जिंदा रह सकती है जे तुसी उन्होंने उहदा हक दे दो, ते हड़कियां कुत्तियां वांग तुसी उन्होंने चीरन पाड़न च न लगे रहो। ये शैतानी खेड तुहाडा की ख्याल है? असी नहीं समझते कि तुसी लहजियां नूं जुबानां बना दो, पंजाब नूं वंड दो, ते उत्थे उर्दू दे सराइकी नूं पंजाब दी जुबान बना दो, ते पंजाबी नूं ख़त्म कर दो। सारा कुछ करो लेकिन पंजाबी दा नाम न लो। ये तो गल असी समझ रहे हैं, ये साजिश तो हर कोई समझ सकता है। दूजी गल ये कि असी कोई गैर कानूनी काम नहीं कर रहे। जो असी पंजाबी लैंगुएज मूवमेंट के प्लेटफॉर्म तो गल करते हैं, असी पंजाब की जुबान की गल करते हैं, तो असी अपना आइनी, कानूनी, जमादरू, इंसानी, जमहूरी हक मंग रहे हैं। कोई जुर्म तो नहीं कर रहे ना? या तुसां इनू जुर्म बना दिता? उर्दू पंजाब की जुबान नहीं है। कोई गल करे, कोई चैलेंज करे सानू? बिल्कुल नहीं है। पंजाब की जुबान पंजाबी है। जिस तरह मशरकी बंगाल की बंगाली सी, असी भी अपनी जिब नाल अपनी जुबान बोलते हाँ। तुसी साडी जिब वड्ड के विच पराई जुबान क्यों फिट करन दी दहशतगर्दी कर रहे हो? ये तो जुर्म है। उर्दू की मुखालफत असी नहीं कर रहे। उर्दू पाकिस्तान की जुबान है सिर अखां ते, पर पंजाब विच पंजाबी जुबान का आइनी, जमांदरू, कानूनी, इंसानी जिहड़ा जमहूरी हक है वो उर्दू गसब की बैठी है। पंजाब के खिलाफ रियासत की नस्ली ते लिसानी दहशतगर्दी की वजह तो इस सवाल का जवाब भी अज दे ही दिओ कि तुसी पंजाब नूं चीर पाड़ के टोटे कर रहे हो। रियासत की निगरानी में पंजाबी जुबान के लहजिਆਂ नूं वखरियां जुबानां बना रहे हो, पर पंजाबी जुबान का हक देण नूं तैयार नहीं हो। इहदी की वजह? इहदा जवाब चाहिए कि यह गल दुरुस्त है कि 21वीं सदी का उर्दू मीडियम पढ़िया लिखिया पंजाबी दानश्वर ते हाकिम
ਜ਼ਾਤੀ ਮਫਾਦ ਵਿੱਚ ਅੰਨਾ ਹੋ ਚੁੱਕਿਆ। ਪੰਜਾਬ ਨੂੰ ਉਹ ਵੰਡ ਕੇ ਕੁੱਤਿਆਂ ਬਿੱਲਿਆਂ ਅੱਗੇ ਸੁੱਟੀ ਜਾਂਦਾ। ਪੰਜਾਬ ਤੇ ਪੰਜਾਬੀ ਉਹਦਾ ਮਸਲਾ ਹੀ ਨਹੀਂ। ਪੇਟ ਤੇ ਜ਼ਾਤੀ ਮਫਾਦ, ਪੰਜਾਬ ਫਰੋਸ਼ੀ ਉਹਦਾ ਧੰਦਾ, ਪੇਸ਼ਾ ਤੇ ਈਮਾਨ ਬਣ ਚੁੱਕਿਆ। ਕਿ ਪੰਜਾਬੀ ਹਾਕਿਮ, ਸਿਆਸਤਦਾਨ, ਦਾਨਿਸ਼ਵਰ ਤੇ ਤਨਜ਼ੀਮਾਂ ਜਾਣ ਬੁੱਝ ਕੇ ਪੰਜਾਬ ਤੇ ਆਪਣੀ ਮਾਦੀ ਜ਼ੁਬਾਨ ਨਾਲ ਧੋਖਾ ਕਰ ਰਹੇ ਨੇ? ਐਸਾ ਸਵਾਲ ਦਾ ਜਵਾਬ ਹਰ ਸੱਚੇ ਪੰਜਾਬੀ ਕੌਮ ਪਰਸਤ ਨੂੰ ਢੂੰਢਣਾ ਪੈਣਾ, ਲੈਣਾ ਪੈਣਾ। ਅਤੇ ਪੰਜਾਬ ਤੇ ਪੰਜਾਬੀ ਦੇ ਹੱਕਾਂ ਦੀ ਤਹਿਰੀਕ ਜਿਹੜੀ ਹੈ, ਪੰਜਾਬੀ ਲੈਂਗੁਏਜ ਮੂਵਮੈਂਟ, ਇਹ ਇਸੇ ਸੂਰਜ ਕਾਮਯਾਬ ਹੋ ਸਕਦੀ ਹੈ ਕਿ ਅਸੀਂ ਇਹਨਾਂ ਸਵਾਲਾਂ ਦਾ ਜਵਾਬ ਉਹਨਾਂ ਲੋਕਾਂ ਕੋਲੋਂ ਮੰਗੀਏ ਜਿਨ੍ਹਾਂ ਨੇ ਲਾਹੌਰ ਵਿੱਚ, ਪੰਜਾਬ ਵਿੱਚ ਰਿਆਸਤ ਦੀ ਤਾਕਤ ਇਸਤੇਮਾਲ ਵਰਤਦਿਆਂ ਹੋਇਆਂ ਪੰਜਾਬੀ ਦਾ ਰਾਹ ਡੱਕ ਕੇ ਰੱਖਿਆ ਅਤੇ ਪੰਜਾਬ ਅਸੈਂਬਲੀ ਜਿਹੜੀ ਹੈ ਪੰਜਾਬੀ ਜ਼ੁਬਾਨ ਦਾ ਹੱਕ ਦੇਣ ਨੂੰ ਤਿਆਰ ਨਹੀਂ ਹੈ। ਮਤਲਬ ਇਹ ਕੰਮ ਇਸ ਤਰ੍ਹਾਂ ਵੀ ਤਾਂ ਹੋ ਸਕਦਾ ਸੀ ਕਿ ਪੰਜਾਬ ਅਸੈਂਬਲੀ ਪੰਜਾਬ ਨੂੰ ਵੰਡਣ ਦੀ ਥਾਂ ਪੰਜਾਬ ਨੂੰ ਨਾ ਵੰਡਣ ਦੀ ਕਰਾਰਦਾਦ ਮਨਜ਼ੂਰ ਕਰਦੀ। ਲੇਕਿਨ ਕੌਮੀ ਬੇਗੈਰਤੀ ਵੀ ਤਾਂ ਕਿਸੇ ਸ਼ੈ ਦਾ ਨਾ ਹੁੰਦਾ ਨਾ, ਮਤਲਬ ਇਹ ਵੀ ਤਾਂ ਕੋਈ ਸ਼ੈ ਹੁੰਦੀ ਨਾ। ਮੈਂ ਹਾਂ ਨਜ਼ੀਰ ਕਹੂਟ, ਫਾਊਂਡਰ ਪੰਜਾਬੀ ਲੈਂਗੁਏਜ ਮੂਵਮੈਂਟ ਪਾਕਿਸਤਾਨ। ਗੱਲ ਇਹ ਵੇ ਕਿ ਅਸੀਂ ਨਾ ਕੋਈ ਪਾਕਿਸਤਾਨ ਤੋੜਨ ਦੀ ਤਹਿਰੀਕ ਚਲਾ ਰਹੇ ਹਾਂ, ਨਾ ਕੋਈ ਅਲਹਿਦਗੀ ਦੀ ਤਹਿਰੀਕ ਚਲਾ ਰਹੇ ਹਾਂ। ਸਾਡੇ ਸਿੱਧੇ ਸਾਦੇ 5-7 ਮੁਤਾਲਬੇ ਹਨ ਜਿਹੜੇ ਅਸੀਂ ਤੁਹਾਨੂੰ ਅਰਜ਼ ਕਰ ਦਿੱਤੇ ਨੇ, ਇਹ ਪੂਰੇ ਕਰ ਦਿਓ। ਪਾਕਿਸਤਾਨ ਦੇ ਮਾਮੇ ਬਣ ਕੇ ਪੰਜਾਬ, ਪੰਜਾਬੀ ਜ਼ੁਬਾਨ, ਪੰਜਾਬੀ ਰਹਿਤਲ ਅਤੇ ਪੰਜਾਬੀ ਅਕਸਰੀਅਤ ਦੇ ਕਤਲ ਅਤੇ ਨਸਲੀ ਅਤੇ ਲਸਾਨੀ ਨਸਲ ਕੁਸ਼ੀ ਵਰਗੀਆਂ ਪਲੀਤੀਆਂ ਅਤੇ ਘਿਨਾਉਣੇ ਜੁਰਮ ਬੰਦ ਕਰੋ। ਤੁਸੀਂ ਪੰਜਾਬ ਨੂੰ ਨਹੀਂ, ਪਾਕਿਸਤਾਨ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਕਰ ਰਹੇ ਹੋ। ਤੁਸੀਂ ਪਾਕਿਸਤਾਨ, ਤੁਹਾਨੂੰ ਪਤਾ ਹੈ ਟੁੱਟਾ ਹੀ ਕਿਸ ਵਾਸਤੇ ਟੁੱਟੇ ਹੋਇਆ, ਬੰਗਾਲੀ ਜ਼ੁਬਾਨ ਦਾ ਹੱਕ ਨਾ ਦੇਣ ਦੀ ਵਜ੍ਹਾ ਤੋਂ ਉਹਨਾਂ ਦੇ ਤੁਸੀਂ ਉਰਦੂ ਥੱਪ ਦਿੱਤੀ। ਹੁਣ ਪੰਜਾਬ ਵਿੱਚ ਬਹੁਤ ਵੱਡੀ ਤਹਿਰੀਕ ਜਨਮ ਲੈ ਚੁੱਕੀ ਹੈ ਪੰਜਾਬੀ ਜ਼ੁਬਾਨ ਦੇ ਹੱਕਾਂ ਲਈ, ਅਤੇ ਪੰਜਾਬ ਦੀ ਤਕਸੀਮ ਦੇ ਖਿਲਾਫ ਬਹੁਤ ਵੱਡੀ ਤਹਿਰੀਕ ਸੋਸ਼ਲ ਮੀਡੀਆ ਦੇ ਜ਼ਰੀਏ ਅਸੀਂ ਪਿਛਲੇ 12 ਸਾਲ ਲਾਏ ਨੇ, ਮਿਹਨਤ ਕੀਤੀ ਹੈ, ਮੁਨਜ਼ਮ ਹੋ ਚੁੱਕੀ ਹੈ ਔਰ ਇੱਕ ਹੁਣ ਪੰਜਾਬ ਦੇ ਘਰ ਘਰ ਅੱਪੜ ਚੁੱਕੀ ਹੈ। ਤੁਹਾਡੇ ਸਾਰੇ ਜਿਹੜੇ ਸ਼ੈਤਾਨੀ ਅਜ਼ਾਇਮ, ਮੁਜਰਮਾਨਾ ਅਜ਼ਾਇਮ ਜਿਹੜੇ ਨੇ, ਕ੍ਰਿਮਨਲਾਈਜ਼ਡ ਤੁਹਾਡੇ ਜਿਹੜੇ ਏਮਸ ਅਤੇ ਡਿਜ਼ਾਈਨਸ ਨੇ, ਉਹ ਇਨਸ਼ਾਅੱਲਾ ਅਸੀਂ ਹੁਣ ਮਧੋਲ ਕੇ ਰੱਖ ਦੇਣੇ ਨੇ, ਅਸੀਂ ਤੁਹਾਨੂੰ ਰਗੜ ਕੇ ਰੱਖ ਦੇਣਾ। ਬੰਦੇ ਦੇ ਪੁੱਤਰ ਬਣ ਵੰਜੋ ਅਤੇ ਪੰਜਾਬ ਦੇ ਖਿਲਾਫ ਹਰ ਕਿਸਮ ਦੀ ਗੈਰ ਆਇਨੀ, ਗੈਰ ਕਾਨੂੰਨੀ ਮੁਹਿੰਮ ਜਿਹੜੀ ਅਤੇ ਇਹਦੀ ਨਸਲੀ ਅਤੇ ਲਸਾਨੀ ਨਸਲ ਕੁਸ਼ੀ, ਦਹਿਸ਼ਤਗਰਦੀ ਅਤੇ ਗੁੰਡਾਗਰਦੀ ਜਿਹੜੀ ਉਹ ਬੰਦ ਕਰੋ। ਪਾਕਿਸਤਾਨ ਬਣਨ ਵੇਲੇ ਤੋਂ ਲੈ ਕੇ ਅੱਜ ਤਾਈਂ ਕੀਤੀਆਂ ਜਾਣ ਵਾਲੀਆਂ ਸਾਡੀਆਂ ਇਹ ਸਾਰੀਆਂ ਮੰਗਾਂ ਆਇਨੀ, ਕਾਨੂੰਨੀ, ਇਨਸਾਨੀ, ਜਮਹੂਰੀ ਨੇ, ਸਾਡਾ ਜਮਾਂਦਰੂ ਹੱਕ ਨੇ, ਜਿਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਰਿਆਸਤ ਮੰਨਣ ਤੋਂ ਸਾਫ਼ ਇਨਕਾਰੀ ਹੈ। ਮੈਂ ਪੁੱਛਦਾ ਕਿਉਂ? ਆਇਨੀ, ਇਨਸਾਨੀ, ਜਮਹੂਰੀ, ਜਮਾਂਦਰੂ ਹੱਕਾਂ ਦੀ ਖਿਲਾਫ ਵਰਜ਼ੀ ਕੌਣ ਕਰ ਰਿਹਾ ਹੈ? ਪੰਜਾਬੀਆਂ ਦੇ ਆਇਨੀ ਹੱਕਾਂ ਦੀ, ਇਨਸਾਨੀ, ਆਇਨੀ, ਜਮਹੂਰੀ ਹੱਕਾਂ ਦੀ ਖਿਲਾਫ ਵਰਜ਼ੀ ਕੌਣ ਕਰ ਰਿਹਾ? ਰਿਆਸਤ ਜਾਂ ਕੋਈ ਹੋਰ? ਇਹਦਾ ਜਵਾਬ ਚਾਹੀਦਾ। ਪੰਜਾਬ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ।